ਮੇਰੀ ਅੱਛਾ। ਮੇਰੀ ਇੱਜ਼ਤ ਬਹੁਤ ਕਰਦੇ ਸੀ, ਮੇਰੀ ਅੱਛਾ। ਗੱਲ ਕਦੇ ਵੀ ਨਹੀਂ ਮੋੜਦੇ ਸੀ। ਹੂੰ। ਮੇਰੇ ਨਾਲ ਪਿਆਰ ਸੀ ਬਹੁਤ ਜ਼ਿਆਦਾ। ਮੈਨੂੰ ਇੱਕ ਗੱਲ ਉਹਨਾਂ ਨੇ ਜਦੋਂ ਮੈਂ ਜੁੜੀ ਹਾਂ ਨਾਲ ਉਹਨਾਂ ਦੇ, ਮੈਨੂੰ ਕਹਿੰਦੇ ਵੀ ਉਹ ਸਹੀ ਤੇ ਇੱਕ ਹੀ ਗੱਲ ਕਰਦਾ ਸੀ, ਟਿਕਾ ਕੇ ਕਰਦਾ ਸੀ ਗੱਲ ਨੂੰ। ਹੂੰ। ਕਹਿੰਦਾ ਆਪਾਂ ਚੰਗਿਆਂ ਨੂੰ ਚੰਗੇ ਮਿਲੇ, ਨਹੀਂ ਤਾਂ ਇੱਥੇ ਦੱਲਿਆਂ ਨੂੰ ਦੱਲੇ ਲੋਕ ਮਿਲਦੇ ਆ। ਅੱਛਾ ਐਂ ਕਹਿੰਦੇ ਸੀ। ਮੈਨੂੰ ਮੂੰਹ ਫੱਟ ਗੱਲ ਕਹਿੰਦੇ ਸੀ ਹਾਂ। ਤੇ ਮਤਲਬ ਬਹੁਤ ਮੈਨੂੰ ਸਮਝਾਉਂਦੇ ਸੀ। ਮੈਂ ਹਮੇਸ਼ਾ ਮੈਨੂੰ ਵੀ ਜਿੱਦਾਂ ਇਹ ਸਾਡੇ ਪੰਜਾਬ 'ਚ ਆਪਣੇ ਜਿੱਦਾਂ ਰਿਵਾਜ ਚੱਲ ਰੱਖਿਆ ਕੌਲਾਂ-ਕੂਲਾਂ ਦਾ ਹਾਂਜੀ। ਮੈਨੂੰ ਪਿੱਛੇ ਜੇ ਬਹੁਤ ਡਰਾਇਆ ਗਿਆ। ਹੂੰ। ਜਦੋਂ ਡਰਾਇਆ ਗਿਆ ਮੈਂ ਬਾਈ ਨੂੰ ਦੱਸਿਆ। ਹੂੰ। ਬਾਈ ਮੈਨੂੰ ਕਹਿੰਦਾ ਕਿ ਟੈਨਸ਼ਨ ਨਹੀਂ ਲੈਣੀ। ਹੂੰ। ਉਹਨਾਂ ਨੂੰ ਕਹਿ ਦਿਓ ਕਿ ਮੇਰੇ ਭਰਾ ਨਾਲ ਗੱਲ ਕਰ ਲਓ, ਜਿਹੜਾ ਅੱਛਾ। ਵੀ ਤੈਨੂੰ ਫ਼ੋਨ ਕਰਦਾ। ਹੂੰ। ਕੁੜੀ ਨੂੰ ਕਿਉਂ ਕਰਦੇ ਹੋ ਬਾਈ ਤੰਗ? ਹੂੰ, 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 ਤਾਂ ਮੈਂ ਬੜੇ ਰੋਈ, ਮੈਂ ਬੜਾ ਅਪਸੈਟ ਹੋਈ ਕਿਉਂਕਿ ਮੈਨੂੰ ਕਿਸੇ ਦਾ ਸਹਾਰਾ ਨਹੀਂ। ਮੈਨੂੰ ਹੂੰ, ਬਾਈ ਦਾ ਸੀ, ਮੈਂ ਉਹਨਾਂ ਦੇ ਸਿਰ ਤੇ ਛਾਲਾਂ ਮਾਰਦੀ ਸੀ। ਹੂੰ, ਤਾਂ ਬਹੁਤ ਜ਼ਿਆਦਾ ਮੈਂ ਉਹਨਾਂ ਦੀ ਰਿਸਪੈਕਟ ਕਰਦੀ ਹਾਂ, ਕਰਦੀ ਰਹੂੰਗੀ, ਪਰਿਵਾਰ ਦੀ ਕਰਦੀ ਰਹੂੰਗੀ। ਤੇ ਮੈਨੂੰ ਕਹਿੰਦੇ ਕਿ ਤੈਨੂੰ ਕੋਈ ਮੈਨੂੰ ਵੀ ਆਈਆਂ ਕਾਲਾਂ-ਕੂਲਾਂ ਮੈਨੂੰ ਕਹਿੰਦੇ ਕਿ ਹੂੰ। ਜਿੱਦਾਂ ਕੋਈ ਤੈਨੂੰ ਕਹੂਗਾ ਨਾ ਵੀ ਹਾਂ ਪੈਰ ਕੱਢਣੇ ਆ ਤਾਂ ਉਹਨਾਂ ਨੂੰ ਕਹਿ ਦੇਈ ਵੀ 5 ਨਿਕਲਣਗੇ ਇੱਕ ਦੀ ਜਗ੍ਹਾ। ਅੱਛਾ। ਹਾਂ, ਪੂਰਾ ਖੜਦੇ ਸੀ ਤੁਹਾਡੇ ਨਾਲ। ਪੂਰਾ ਮੇਰੇ ਨਾਲ ਖੜਦੇ ਸੀ ਜਿੱਥੇ ਮੈਂ ਕਹਿੰਦੀ ਸੀ। ਹੂੰ। ਤੇ ਅੱਛਾ ਗਾਣਿਆਂ, ਸਟੇਜਾਂ 'ਚ ਤਾਂ ਬਾਈ ਮਤਲਬ ਇਹ ਲੱਗਦਾ ਵੀ ਉਹ ਬੜਾ ਬਾਗੀ ਬੰਦਾ ਸੀ, ਬੜਾ ਬੇਪਰਵਾਹ ਵੀ ਤੁਸੀਂ ਦੱਸਿਆ ਹਨਾ ਵੀ ਪਰ ਨੋਰਮਲ ਜ਼ਿੰਦਗੀ 'ਚ ਕਿਹੋ ਜਿਹਾ ਇਨਸਾਨ ਸੀ? ਮਤਲਬ ਮੈਂ ਉਹਦੇ ਵਰਗਾ ਬੰਦਾ ਨਹੀਂ ਦੇਖਿਆ ਕਿਤੇ ਜ਼ਿੰਦਗੀ 'ਚ। ਅੱਛਾ। ਹਾਂਜੀ, ਇੰਨਾ ਸਿਆਣਾ, ਹੂੰ, ਇੰਨਾ ਸਮਝਦਾਰ, ਹੂੰ, ਇੰਨਾ ਕੁੜੀ ਨੂੰ ਇੱਜ਼ਤ ਦੇਣ ਵਾਲਾ ਬੰਦਾ, ਜਿਹੜਾ ਇੱਕ ਫ਼ਕੀਰ ਸੀ ਬਸ ਮੈਂ ਤਾਂ ਇਹ ਕਹੂੰਗੀ ਹੂੰ, ਕਿ ਜਿਹਨੂੰ ਵੀ ਹੱਥ ਲਾਇਆ ਬਾਈ ਨੇ ਉਹਨੇ ਤਾਂ ਉਹਨੂੰ ਤਾਰਿਆ ਹੀ ਹੈ। ਹੂੰ, ਤਾਂ ਬਹੁਤ ਬਲੈਸਡ ਬੰਦਾ ਸੀ। ਇਹ ਗਾਣਿਆਂ 'ਚ ਹੂੰ, ਜੋ ਵੀ ਲੋਕਾਂ ਨੇ ਬਦਨਾਮ ਕੀਤਾ, ਅੱਜ ਸਾਰੇ ਹਮਦਰਦੀ ਜਤਾ ਰਹੇ ਨੇ, ਜਿਤਾ ਠੀਕ ਰਹੇ ਹੈ, ਨੇ। ਮੈਂ ਨਹੀਂ ਕਹਿੰਦੀ ਵੀ ਨਾ ਜਤਾਓ। ਹੂੰ, ਪਰ ਉਸ ਟਾਈਮ ਜੇ ਅਗਰ ਤੁਸੀਂ ਜਿਉਂਦੇ ਜੀ ਉਹਦੀ ਆਤਮਾ ਨੂੰ ਤੁਸੀਂ ਤੜਫਾਇਆ, ਤਾਂ ਹੂੰ, ਹੁਣ ਤੁਸੀਂ ਆ ਕੇ ਫਾਰਮੈਲਿਟੀਜ਼ ਕਰਦੇ ਹੋ, ਹਨਾ? ਉਹ ਹੂੰ, ਗੱਲ ਨਹੀਂ, ਜਿੰਨਾ ਚਿਰ ਤੁਸੀਂ ਜਿਉਂਦੇ ਜੀ ਕੇਸ ਪਵਾਤੇ, ਆਹ ਹੂੰ, ਕਰਤਾ, ਵੋ ਕਰਤਾ, ਆਹ ਗਾਣੇ ਗਾਉਂਦਾ, ਇਹ ਗਾਉਂਦਾ। ਹੂੰ, ਕਲਚਰ ਆ ਸਾਡਾ, ਜਾਂ ਤਾਂ ਇਹ ਪਿੱਛੋਂ ਤੋਂ ਹੀ ਬੰਦ ਹੋਣੇ ਚਾਹੀਦੇ ਆ, ਜੀ। ਗਾਣਿਆਂ ਤੇ ਨਾਲ ਥੋੜ੍ਹਾ ਹੁੰਦਾ, ਜਿਹਨੇ ਜੋ ਬਣਨਾ, ਜਿਹਨੇ ਜੋ ਕਰਨਾ ਉਹਨੇ ਕਰਕੇ ਹੀ ਰਹਿਣਾ। ਹੂੰ, ਤਾਂ ਜ਼ਰੂਰੀ ਥੋੜ੍ਹਾ ਵੀ ਉਹ ਗਾਣਾ ਲਾ ਕੇ ਜਾਂਦਾ ਤਾਂ ਫਿਰ ਇਹੋ ਜਿਹਾ ਕੰਮ ਕਰਕੇ ਆਂਦਾ। ਹੂੰ। ਤਾਂ ਨਾਲੇ ਜ਼ਰੂਰੀ ਨਹੀਂ ਹੈ ਕਿ ਉਹਨਾਂ ਨੇ ਚੱਕੇ ਆ ਕੇ, ਉਦੋਂ ਪਹਿਲਾਂ ਵੀ ਬਹੁਤ ਸਾਰੇ ਗਾਣੇ ਆ। ਲਾਸਟ ਰਾਈਡ ਤੇ ਫਿਰ ਜਦੋਂ ਤੁਸੀਂ ਸਾਰਿਆਂ ਨੇ ਇਤਰਾਜ਼ ਕੀਤਾ, ਤੁਸੀਂ ਵੀ ਤੁਹਾਨੂੰ ਤਾਂ ਵੱਡੀ ਭੈਣ ਕਹਿੰਦੇ ਸੀ ਬਾਈ, ਮਾਂ-ਪਿਓ ਨੇ ਵੀ ਇਤਰਾਜ਼ ਕੀਤਾ, ਰਿਸ਼ਤੇਦਾਰਾਂ, ਮਿੱਤਰ ਜੋ ਵੀ ਸਰਕਲ ਨੇੜੇ ਹੁੰਦਾ ਇੱਕ ਜੋ ਬਹੁਤ ਕਲੋਜ਼ ਹੁੰਦੇ ਆ, ਜਿਨ੍ਹਾਂ ਦਾ ਇੱਕ ਤਰੀਕੇ ਨਾਲ ਆਪਾਂ ਕਹਿੰਦੇ ਕਿ ਉਹਨਾਂ ਦਾ ਦਾਬਾ ਕਹਿ ਲਓ ਜਾਂ ਉਹਨਾਂ ਦਾ ਅਧਿਕਾਰ ਹੁੰਦਾ ਅਧਿਕਾਰ ਕਿ ਹੁੰਦਾ। ਆਪਦੀ ਗੱਲ ਰੱਖ ਸਕਦੇ ਹੁੰਦੇ ਆ, ਮਨਾ ਸਕਦੇ ਹੁੰਦੇ ਆ। ਫਿਰ ਹੱਸੀ ਗਏ, ਅੱਛਾ। ਹੱਸੀ ਗਏ ਅੱਗੋਂ ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ। ਮਤਲਬ ਮਜ਼ਾਕੀਆ ਸੀ, ਹੂੰ, ਫਨ ਵੀ ਕਰਦਾ ਸੀ, ਹੱਸਦਾ ਸੀ। ਪਿੱਛੇ ਜੇ ਹੂੰ, ਡੈਥ ਤੋਂ ਬਸ ਪਹਿਲਾਂ 20 ਕੁ ਦਿਨ ਪਹਿਲਾਂ ਬਹੁਤ ਹੱਸਿਆ। ਅੱਛਾ। ਪਤਾ ਨਹੀਂ ਕਿਉਂ ਇੰਨਾ ਹੱਸਿਆ, ਹੂੰ, ਬਹੁਤ ਹੱਸਿਆ, ਖੁਸ਼ ਰਿਹਾ। ਹੂੰ, ਖੁਸ਼ ਰਹਿਣ ਦੇ ਬਾਵਜੂਦ ਫਿਰ ਕੀ ਨਾਂ ਲੈਂਦੇ ਆ, ਵਿੱਚ ਜੇ ਕਿਆ ਕਰੇ ਕਿ ਮੇਰਾ ਦਿਲ ਨਹੀਂ ਲੱਗ ਰਿਹਾ, ਹੂੰ, ਮੈਂ ਕਿਤੇ ਜਾਣਾ ਘੁੰਮਣ, ਮੇਰਾ ਦਿਲ ਨਹੀਂ ਲੱਗ ਰਿਹਾ। ਪਰ ਨਾ ਪ੍ਰੈਸ਼ਰ ਬਹੁਤ ਹੋ ਗਿਆ, ਕੈਦ ਬਹੁਤ ਹੋ ਗਈ ਉਹਨਾਂ ਨੂੰ। ਹੂੰ, ਉਹਨਾਂ ਨੂੰ ਆਜ਼ਾਦੀ ਨਹੀਂ ਸੀਗੀ ਘੁੰਮਣ ਦੀ, ਅੱਛਾ। ਬਹੁਤ ਜ਼ਿਆਦਾ ਕੈਦ ਸੀ। ਮਾਰੇ ਇੱਥੋਂ ਤੱਕ ਕਿ ਲੋਕ ਲਾਉਂਦੇ ਸੀ ਅੰਦਰ। ਹੂੰ। ਉਹਨਾਂ ਨੂੰ ਆਪ ਨੂੰ ਇਹ ਚੀਜ਼ਾਂ ਤੰਗ ਕਰਦੀਆਂ ਸੀ ਜਾਂ ਉਹਨਾਂ ਨੂੰ ਤੰਗ ਪੇਰੈਂਟਸ ਨੂੰ? ਕਰਨ ਲੱਗ ਗਈਆਂ, ਉਹਨਾਂ ਹੂੰ, ਨੂੰ ਤੰਗ ਕਰਨ ਲੱਗ ਗਈਆਂ। ਇੰਨੀ ਚੀਜ਼ ਨਹੀਂ ਝੱਲੀ ਜਾਂਦੀ। ਜਿਹੜਾ ਬੰਦਾ ਸੱਚ ਬੋਲਦਾ, ਹੂੰ, ਜਿਹੜਾ ਬੰਦਾ ਮਿਹਨਤ ਕਰਕੇ ਆਇਆ, ਉਹ ਕਿਉਂ ਦੱਬੇ? ਮੈਂ ਹੂੰ, ਤਾਂ ਆਪ ਉਹੀ ਰਾਹ ਤੇ ਚੱਲਦੀ ਹਾਂ ਕਿਉਂਕਿ ਮੈਂ ਖੁਦ ਤੁਸੀਂ ਦੇਖਿਆ ਹੋਣਾ ਬਿਗ ਬੋਸ ਦੇ ਵਿੱਚ ਮੇਰੀ ਲੜਾਈ ਕੀ ਹੋਈ ਸੀ, ਮੈਂ ਆਊਟ ਹੋਣਾ ਮਨਜ਼ੂਰ ਸੀ, ਹੂੰ, ਪਰ ਝੂਠ ਨਹੀਂ ਮੈਂ ਬੋਲ ਸਕਦੀ ਹੂੰ, ਕਿਉਂਕਿ ਹੂੰ, ਜਿਹੜੇ ਹੂੰ, ਬੰਦੇ ਨੇ ਮਿਹਨਤ ਕੀਤੀ ਆ, ਹੂੰ। ਉਹ ਬੰਦਾ ਨਹੀਂ ਸਹਿ ਸਕਦਾ। ਉਹ ਕਿਸੇ ਦੀ ਖੁਸ਼ਾਮਦੀ ਕਿਉਂ ਕਹੇ? ਕਿਉਂ ਕਿਉਂ ਸਹੀ? ਕਿਉਂ? ਸੋ ਏਦਾਂ ਹੀ ਹੌਸਲਾ ਬਾਈ ਦਾ ਸੀ, ਹੂੰ, ਪਰ ਸੱਚ ਕਹਿੰਦੇ ਹਮੇਸ਼ਾ ਦੱਬਿਆ ਜਾਂਦਾ, ਉਹੀ ਕੀਤੀ ਹੈ। ਹੂੰ। ਤੇ ਅੱਛਾ ਕਦੇ ਵੀ ਤੁਸੀਂ ਚਰਚਾ ਹੋਈ ਤੁਹਾਡੇ ਦੋਨਾਂ ਭੈਣ-ਭਰਾਵਾਂ ਦੇ ਵਿੱਚ ਜਾਂ ਘਰੇ ਕਦੇ ਜਦੋਂ ਪੇਰੈਂਟਸ ਬੈਠੇ ਆ, ਤੁਸੀਂ ਬੈਠੇ ਹੋ, ਸਿੱਧੂ ਬਾਈ ਬੈਠਾ, ਵੀ ਤੁਸੀਂ ਸਿਆਸਤ 'ਚ ਨਹੀਂ ਸੀ ਆਉਣਾ ਜਾਂ ਆ ਗਏ ਜਾਂ ਹੁਣ ਅੱਗੇ, ਕਦੇ? ਇੱਥੇ ਇਸ ਚੀਜ਼ਾਂ 'ਚ ਮੈਂ ਭੋਲੀ ਆ, ਮੈਨੂੰ ਅੱਛਾ, ਨਹੀਂ ਪਤਾ। ਬਾਈ ਵੀ ਮੈਨੂੰ ਇਸ ਚੀਜ਼ 'ਚ ਮੈਨੂੰ ਬਾਈ ਅੱਛਾ ਤਾਂ ਤੁਹਾਨੂੰ ਸਾਰਿਆਂ ਜਬ ਨੂੰ ਇਹ ਕਹਿੰਦੇ ਸੀ ਵੀ ਇਹ ਕਮਲੀ ਆ, ਅੱਛਾ। ਠੀਕ ਹੈ, ਇਹਨੂੰ ਕੁਛ ਨਹੀਂ ਪਤਾ ਔਰ ਹੂੰ, ਮੈਨੂੰ ਸੱਚੀ ਆ ਰਾਜਨੀਤੀ ਬਾਰੇ ਤਾਂ ਜਮਾਂ ਹੀ ਨਹੀਂ ਨੌਲੇਜ। ਹੈ ਨਹੀਂ ਬਾਈ ਸੀ। ਆਏ, ਮੈਂ ਤਾਂ ਸਗੋਂ ਫ਼ੋਨ ਕੀਤਾ, "ਬਾਈ ਤੂੰ ਆ ਰਿਹਾ? ਠੀਕ ਆ, ਮੈਨੂੰ ਦੱਸ ਦੀ।" ਹੂੰ, ਉਹ ਸਡਨਲੀ ਮੇਰਾ ਵਿਆਹ ਵਿੱਚ ਕਲੈਸ਼ ਹੋ ਗਿਆ। ਫਿਰ ਮੈਨੂੰ ਫਿਰ ਕਾਲ ਆਈ ਵਿਆਹ ਵਾਲੇ ਦਿਨ, ਜਿਸ ਦਿਨ ਕਿ 17 ਤਰੀਕ ਦੀ ਮੇਰੀ ਮਹਿੰਦੀ ਸੀ, 18 ਦੀ। ਹਾਂਜੀ। ਤਾਂ 2 ਦਿਨ ਏਦਾਂ ਮੈਨੂੰ ਕਾਲ ਆਈ ਕਿ ਅਫਸਾਨਾ ਮੇਰਾ ਕੀ ਕਹਿੰਦੇ ਹੁੰਦੇ ਆ ਕੈਬ ਨਾਮਜ਼ਦਗੀ? ਜਦ ਫਿਰ ਉੱਥੇ ਜਾ ਕੇ ਕਿਆ ਕਰਾ ਜਦੋਂ ਆਰਟਿਸਟ ਖੜਦੇ ਹੁੰਦੇ ਆ ਅੱਛਾ। ਕਿ
ਉੱਥੇ ਆਓ ਤੇ ਗਾਓ। ਅੱਛਾ ਠੀਕ ਹੈ, ਸਪੋਰਟ ਪਰਫਾਰਮ ਲਈ ਕੀ ਕਹਿੰਦੇ ਹੁੰਦੇ ਆ। ਠੀਕ ਹੈ ਵੀ ਸਮਰਥਨ ਕਰਨ ਜਾਣਾ ਕਿਸੇ ਦਾ। ਹਾਂ, ਹਾਂ ਤਾਂ ਉਹ ਮੇਰਾ ਕਰਦੇ 1-2 ਦਿਨ, ਮੈਂ ਕਿਹਾ ਬਾਈ ਤੂੰ ਹੁਕਮ ਕਰ, ਮੇਰੇ ਗਾਨਾ ਬੰਨਿਆ ਹੋਇਆ, ਮੈਂ ਜਾਨ ਵਾਰਦੀ ਸੀ। ਅੱਛਾ ਮੈਂ ਜਾਨ ਵਾਰਦੀ ਸੀ ਕਿ ਮੈਨੂੰ ਇਹ ਸੀ ਕਿ ਬਾਈ ਦਾ ਫ਼ੋਨ ਆ ਗਿਆ, ਮੇਰੀ ਭਾਦੀ ਮੱਚ ਜਾਂਦੀ ਸੀ ਕਿ ਮੈਂ ਨਾ ਨਹੀਂ ਕਰਨਾ। ਹੂੰ ਅੱਜ ਤੱਕ ਜਿੰਨੀਆਂ ਕੰਪਨੀਆਂ ਵੀ ਆਈਆਂ ਐਗਰੀਮੈਂਟ ਕਰਨ, ਜੋ ਵੀ ਆਈਆਂ ਮੇਰੇ ਕੋਲ, ਮੈਂ ਕਹਿੰਦੀ ਹਾਂ ਹਮੇਸ਼ਾ ਕਿ ਜਾਨੀ ਬਾਈ ਔਰ ਸਿੱਧੂ ਬਾਈ ਹੂੰ ਮੇਰੀ ਲਾਈਨ ਐਡ ਕਰ ਲਓ। ਠੀਕ ਹੈ ਤੁਸੀਂ ਜੋ ਮਰਜ਼ੀ ਆਪਦੀਆਂ ਕੰਡੀਸ਼ਨਾਂ ਬਣਾ ਲਓ। ਠੀਕ ਹੈ। ਇਹਨਾਂ ਨੂੰ ਮੈਨੂੰ ਰਾਤ ਨੂੰ ਬੁਲਾਉਣ ਗਾਣੇ ਲਈ, ਮੈਨੂੰ ਦਿਨੇ ਸ਼ੋਅ ਤੇ ਬੁਲਾਉਣ, ਮੈਂ ਮਨਾ ਨਹੀਂ ਕਰ ਸਕਦੀ, ਦੋਨੋਂ ਮੇਰੇ ਭਰਾ ਨੇ। ਇਹਨਾਂ ਨਾਲ ਮੈਂ ਐਗਰੀਮੈਂਟ ਜਾਣ ਵਾਲੀ ਸਾਈਨ ਹੈ। ਹਾਂ, ਇਹਨਾਂ ਨਾਲ ਇਹਨਾਂ ਨੂੰ ਜੇ ਤੁਸੀਂ ਕਹੋਗੇ ਨਾ ਵੀ ਤੂੰ ਸਾਈਨ ਵੱਡੇ ਲੈਵਲ ਤੇ ਹੋ ਜਾ, ਤੈਨੂੰ ਆਹ ਦਿੰਦੇ ਆ, ਉਹ ਦਿੰਦੇ ਆ, ਹੂੰ ਮੈਂ ਕਿਹਾ ਆਹ ਬੰਦੇ 2 ਨਹੀਂ ਛੱਡੂਗੀ ਮੈਂ। ਅੱਛਾ ਕਦੇ ਤੁਹਾਡੇ ਦੋਨਾਂ ਦੇ ਦਰਮਿਆਨ ਗਾਣਿਆਂ ਨੂੰ ਲੈ ਕੇ ਵੀ ਚਰਚਾ ਹੁੰਦੀ ਸੀ? ਗਾਣੇ ਜਦੋਂ ਜਦੋਂ ਡੈਥ ਹੋਣ ਵਾਲੀ ਸੀ, ਹਫ਼ਤਾ ਪਹਿਲਾਂ ਜਦੋਂ ਮਿਲੇ ਆ, ਮੈਨੂੰ ਹਮੇਸ਼ਾ ਗਾਣੇ ਸੁਣਾਉਂਦਾ ਸੀ। ਦੁਬਈ ਸਪੀਕਰ ਤੇ ਲਾ ਗਾਣੇ ਸੁਣਾਏ, ਸਾਡਾ ਰੂਮ ਨਾਲ ਮੇਰੇ ਰੂਮ 'ਚ ਆ ਗਿਆ ਉਸ ਦਿਨ, ਅੱਛਾ ਸਾਨਾ ਮੇਰਾ ਆਹ ਗਾਣਾ ਆਉਣਾ, ਸਾਨਾ ਮੇਰਾ ਆਹ ਗਾਣਾ ਆਉਣਾ, ਆਹ ਜਿਹੜਾ ਹੱਸਦਾ ਰਹਿਣਾ, ਉੱਥੇ ਹਾਂਜੀ ਸਾਨੂੰ ਦੁਬਈ ਸੁਣਾਇਆ ਸੀ। ਡਿਪਰੈਸ਼ਨ ਵਾਲਾ। ਤਾਂ ਹਾਂ, ਹਾਂ ਤਾਂ ਮੈਂ ਕਿਹਾ ਬਾਈ ਸੁਸਾਈਡ, ਮੈਂ ਕਿਹਾ ਬਾਈ ਆਹ ਕਿਉਂ ਗਾਇਆ? ਹਾਂਜੀ ਮੈਨੂੰ ਨੀ ਚੰਗਾ ਲੱਗਦਾ ਸੀ, ਤੂੰ ਅਣਖ ਨਾਲ ਜਿੰਨਾ ਇਹੀ ਚੰਗਾ ਲੱਗਦਾ, ਸਹੀ ਗੱਲ। ਆਹ ਨਾ ਲਿਖ, ਮੈਂ ਕਿਹਾ। ਹੂੰ ਪਰ ਉਹ ਕੁਛ ਨੀ ਹੁੰਦਾ, ਬਸ ਇਹੀ ਵਰਡ